ਉਹਦੇ ਵਿੱਚ ਕਿੰਨੀ ਤਬਾਹੀ, ਪਾਣੀ ਦੀ ਕਿੰਨੀ ਸਪੀਡ, ਕਿੰਨੀਆਂ ਜਾਨਾਂ ਜ਼ਾਇਆ ਹੋ ਗਈਆਂ, ਫੈਮਲੀਆਂ ਦੀਆਂ ਫੈਮਲੀਆਂ ਜ਼ਾਇਆ ਹੋ ਗਈਆਂ, ਗੱਡੀਆਂ, ਕੋਠੀਆਂ, ਕਾਰਾਂ, ਮਕਾਨ ਲੋਕਾਂ ਦੇ ਢਹਿ ਗਏ। ਇਹ ਸਾਰਾ ਕੁਛ ਕਿਉਂ ਹੋ ਰਿਹਾ? ਅੱਲਾਹ ਤਾਲਾ ਦੀ ਜ਼ਾਤ ਸਾਡੇ ਤੋਂ ਨਾਰਾਜ਼ ਕਿਉਂ ਹੈ? ਅੱਲਾਹ ਤਾਲਾ ਦੀ ਜ਼ਾਤ ਸਾਡੇ ਤੋਂ ਨਾਰਾਜ਼ ਇਸ ਤੋਂ ਕਿ ਅਸੀਂ ਦਾਇਰਾ ਇਖਲਾਕ ਚੋਂ ਬਾਹਰ, ਅਸੀਂ ਮਿਲਾਵਟ ਵਿੱਚ ਪਹਿਲੇ ਨੰਬਰ 'ਤੇ, 2 ਨੰਬਰੀ ਦੇ ਵਿੱਚ ਪਹਿਲੇ ਨੰਬਰ 'ਤੇ, ਠੱਗੀ ਠੋਰੀ ਬੇਈਮਾਨੀ ਸਾਡਾ ਈਮਾਨ ਬਣ ਚੁੱਕਿਆ। ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਗਰ ਛੱਡ ਕੇ ਦਾਇਰਾ ਸ਼ਰੀਅਤ ਦੇ ਵਿੱਚ ਆਣ ਕੇ ਅਸੀਂ ਕਾਰੋਬਾਰ ਕਰੀਏ, ਦਾਇਰਾ ਸ਼ਰੀਅਤ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਰਿਸ਼ਤਿਆਂ ਨੂੰ ਮਿਲੀਏ ਜੁਲੀਏ, ਅਸੀਂ ਇਹ ਸਾਰੇ ਮਾਮਲਾਤ ਨੂੰ ਅਗਰ ਦਾਇਰਾ ਸ਼ਰੀਅਤ ਦੇ ਵਿੱਚ ਲੈ ਆਉਂਦੇ ਹਾਂ ਤਾਂ ਅੱਲਾਹ ਤਾਲਾ ਦੀ ਜ਼ਾਤ ਸਾਡੇ 'ਤੇ ਰਾਜ਼ੀ ਹੋ ਜਾਏਗੀ। ਇੱਕ ਵਕਤ ਉਹ ਹੁੰਦਾ ਸੀ ਕਿ ਜਦੋਂ ਅਸੀਂ ਇਹ ਸਾਰਾ ਜਿਹੜਾ ਹੈਗਾ ਬਾਰਿਸ਼ਾਂ ਵੀ ਅਸੀਂ ਦੁਆਵਾਂ ਮੰਗ ਕੇ, ਅਸੀਂ ਦਲੀਏ ਦੇ ਕੇ, ਅਸੀਂ ਬੱਚੇ ਹੋਰ ਕਈ ਰੂਪ ਧਾਰਦੇ ਸੀ, ਕੋ ਕਾਲਾ ਟੋਡਾ ਬਣ ਗਿਆ, ਕੋ ਕੁਛ ਹੋ ਗਿਆ। ਮਕਸਦ ਇਹ ਹੈ ਕਿ ਅਸੀਂ ਦੁਆ ਮੰਗਦੇ ਸੀ ਕਿ ਅੱਲਾਹ ਤਾਲਾ ਦੀ ਜ਼ਾਤ ਸਾਨੂੰ ਬਾਰਿਸ਼ ਦੇਵੇ, ਰਹਿਮਤ ਦੀ, ਔਰ ਉਹ ਰਹਿਮਤ ਦੀ ਹੀ ਹੁੰਦੀ ਸੀ। ਅੱਜ ਅੱਲਾਹ ਤਾਲਾ ਦੀ ਜ਼ਾਤ ਸਾਨੂੰ ਬਾਰਿਸ਼ ਦੇਣ ਦੀ, ਔਰ ਅਸੀਂ ਅਜ਼ਾਨਾਂ ਦੇ ਕੇ ਬਾਰਿਸ਼ਾਂ ਬੰਦ ਕਰਵਾਉਣ ਡਏ ਹਾਂ। ਅਸੀਂ ਉਹ ਚੀਜ਼ ਸਾਡੇ ਵਾਸਤੇ ਰਹਿਮਤ ਬਣਨ ਦੀ ਬਜਾਏ ਜ਼ਹਿਮਤ ਬਣ ਗਈ। ਕਿਉਂ ਨਾ ਅਸੀਂ ਆਪਦੇ ਮਾਮਲਾਤ ਨੂੰ ਠੀਕ ਕਰ ਲਈਏ ਅਤੇ ਅੱਲਾ ਵੀ ਸਾਡੇ 'ਤੇ ਰਾਜ਼ੀ ਹੋ ਜਾਵੇ। ਅੱਲਾ ਰਾਜ਼ੀ ਹੋ ਜਾਵੇ ਅਤੇ ਇਹੀ ਬਾਰਿਸ਼ਾਂ ਸਾਡਾ ਕੁਛ ਨਹੀਂ ਕਰ ਸਕਦੀਆਂ, ਇਹ ਹਨੇਰੀਆਂ ਤੂਫਾਨ ਸਾਡਾ ਕੁਛ ਨਹੀਂ ਕਰ ਸਕਦੇ। ਜਦੋਂ ਅਸੀਂ ਉਹਦੇ ਸ਼ਰੀਅਤ ਤੋਂ, ਉਹਦੇ ਦਾਇਰੇ ਤੋਂ ਬਾਹਰ ਹੁੰਦੇ ਹਾਂ, ਉਸ ਵੇਲੇ ਉਹ ਜ਼ਾਤ ਵੀ ਜਿਹੜੀ ਹੈਗੀ ਨਾ ਉਹ ਫਿਰ ਛੱਡ ਦਿੰਦੀ ਹੈ, ਚੱਲ ਫਿਰ ਜੇ ਇੱਦਾਂ ਤਾਂ ਇੱਦਾਂ ਹੀ ਸਹੀ। ਇਸ ਵਾਸਤੇ ਜਿਹੜਾ ਹੈਗਾ ਰੱਬ ਦੀ ਬਾਰਗਾਹ ਦੇ ਵਿੱਚ ਦੁਆ ਕਰਿਆ ਕਰੋ, ਮਾफ़ੀ ਮੰਗਿਆ ਕਰੋ, ਆਪਦੇ ਅਮਾਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਅੱਲਾ ਤੁਹਾਨੂੰ ਆਪਦੇ ਹਿਫਜ਼ੋ ਅਮਾਨ 'ਚ ਰੱਖੇ, ਖੁਸ਼ ਰਹੋ, ਹੱਸਦੇ ਵਸਦੇ ਰਹੋ, ਆਬਾਦ ਰਹੋ। ਅੱਲਾ ਹਾਫਿਜ਼।